ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹੇ ਹੀਰੇ ਦੇ ਬਾਰੇ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਦੁਨੀਆ ਦੇ ਕੀਮਤੀ ਤਰੀਨ ਹੀਰਿਆਂ ਦੇ ਵਿੱਚ ਸ਼ਾਮਲ ਹੈ ਤੇ ਉਹ ਹੀਰਾ ਕਿਹੜਾ ਹੈ। ਉਹ ਹੈ ਕੋਹਿਨੂਰ ਹੀਰਾ। ਇਹ ਉਹ ਹੀਰਾ ਹੈ ਜਿਹੜਾ ਕਿ ਇਸ ਵੇਲੇ ਬਰਤਾਨੀਆ ਦੇ ਕੋਲ ਮੌਜੂਦ ਹੈ। ਮਲਕਾ ਐਲਿਜ਼ਬeth ਦੀ ਮੌਤ ਤੋਂ ਬਾਅਦ ਕਿਉਂ ਜੇ ਇਹ ਹੀਰਾ ਉਹਦੇ ਤਾਜ ਦੇ ਉੱਤੇ ਜੁੜਿਆ ਹੋਇਆ ਸੀ, ਉਸ ਤੋਂ ਬਾਅਦ ਇਹ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਹੈ ਦੁਬਾਰਾ ਹੋਣ ਲੱਗ ਪਈ ਕਿ ਇਹ ਹੀਰਾ ਜਿਹੜਾ ਹੈ ਇਹ ਉਸ ਮੁਲਕ ਨੂੰ ਵਾਪਸ ਕੀਤਾ ਜਾਵੇ ਜਿੱਥੋਂ ਆਇਆ ਸੀ। ਪਰ ਉਹਦੇ ਤੋਂ ਪਹਿਲਾਂ ਅਸੀਂ ਇਹਦੇ ਪਿਛੋਕੜ ਬਾਰੇ ਤੁਹਾਨੂੰ ਦੱਸਦੇ ਹਾਂ। ਕੋਹਿਨੂਰ ਹੀਰਾ ਜਿਹੜਾ ਹੈ ਉਹ ਦੁਨੀਆ ਦੇ ਸਭ ਤੋਂ ਮਹਿੰਗੇ ਜਿਹੜੇ ਹੀਰੇ ਨੇ ਉਹਨਾਂ ਦੇ ਵਿੱਚ ਸ਼ਾਮਲ ਹੈ ਤੇ ਜਿਹੜੇ ਹੀਰਿਆਂ ਦਾ ਕੰਮ ਕਰਦੇ ਨੇ ਉਹ ਆਖਦੇ ਨੇ ਕਿ ਇਸ ਹੀਰੇ ਦਾ ਕੋਈ ਮੁੱਲ ਨਹੀਂ। ਪਰ ਜਿਹੜਾ ਇਹਦੇ ਬਾਰੇ ਦੇ ਵਿੱਚ ਅੰਦਾਜ਼ਾ ਲਾਇਆ ਜਾਂਦਾ ਹੈ ਉਹਦੇ ਮੁਤਾਬਕ ਇਹਦੀ ਕੀਮਤ ਜਿਹੜੀ ਹੈ ਉਹ 400 ਤੋਂ ਲੱਗ ਕੇ 500 ਮਿਲੀਅਨ ਡਾਲਰ ਦੇ ਲਾਗੇ ਹੈ। ਹੁਣ ਕੋਹਿਨੂਰ ਜਿਹੜਾ ਹੈ ਇਹ ਫਾਰਸੀ ਜ਼ਬਾਨ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਰੋਸ਼ਨੀ ਦਾ ਪਹਾੜ। ਹੁਣ ਇਹ ਹੀਰਾ ਕਿੱਥੋਂ ਆਇਆ, ਇਸ ਹੀਰੇ ਨੂੰ ਕਿੰਨੇ ਦਰਿਆਫਤ ਕੀਤਾ, ਇਹਦਾ ਅੰਦਾਜ਼ਾ ਲਾਣਾ ਬਹੁਤ ਔਖਾ ਹੈ। ਹੁਣ ਇਸ ਹਵਾਲੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਨੇ ਜਿਨ੍ਹਾਂ ਮੁਤਾਬਕ ਇਹਨੂੰ 12ਵੀਂ ਜਾਂ 13ਵੀਂ ਸਦੀ ਦੇ ਵਿੱਚ ਇੰਡੀਆ ਦੇ ਵਿੱਚ ਦੱਖਣ ਦੇ ਲਾਗੇ ਜਿਹੜੀਆਂ ਕਾਨਾਂ ਨੇ ਉਹਦੇ ਵਿੱਚੋਂ ਦਰਿਆਫਤ ਕੀਤਾ ਗਿਆ। ਪਰ ਅੱਜ ਵੀ ਇਹ ਗੱਲ ਜਿਹੜੀ ਹੈ ਉਹ ਕੁਝ ਕਨਫਰਮ ਨਹੀਂ। ਇਹ ਕੋਹਿਨੂਰ ਹੀਰਾ ਜਿਹੜਾ ਅੱਜ ਦੀ ਸ਼ਕਲ ਦੇ ਵਿੱਚ ਸਾਡੇ ਸਾਹਮਣੇ ਮੌਜੂਦ ਹੈ ਇਹ ਤਕਰੀਬਨ 105.6 ਕੈਰਟ ਦਾ ਹੈ ਤੇ ਇਹਨੂੰ ਤਰਾਸ਼ਣ ਤੋਂ ਪਹਿਲਾਂ ਇਹ 186 ਕੈਰਟ ਦਾ ਸੀ। ਹੁਣ 20ਵੀਂ ਸਦੀ ਦੇ ਵਿੱਚ ਇਹਨੂੰ ਤਰਾਸ਼ ਕੇ ਇਹਦੀ ਡਿਜ਼ਾਈਨਿੰਗ ਕਰਕੇ ਤੇ ਇਹਦੀ ਖੂਬਸੂਰਤੀ ਦੇ ਵਿੱਚ ਵਾਧਾ ਕੀਤਾ ਗਿਆ। ਇਸ ਵੇਲੇ ਜਿਹੜਾ ਇਹਦਾ ਵਜ਼ਨ ਹੈ ਉਹ ਤਕਰੀਬਨ 21.2 ਗ੍ਰਾਮ ਹੈ। ਜਿਹੜੀ ਸਾਨੂੰ ਮਾਲੂਮ ਹਿਸਟਰੀ ਹੈ ਯਾਨੀ ਮਾਲੂਮ ਹਿਸਟਰੀ ਦੇ ਮੁਤਾਬਕ ਇਹ ਹੀਰਾ ਮੁਗਲਾਂ ਦੇ ਕੋਲ ਸੀ। ਕਿਉਂ ਜੇ ਇਹਦਾ ਜ਼ਿਕਰ ਜਿਹੜਾ ਹੈ 1526 ਦੇ ਵਿੱਚ ਬਾਬਰ ਨੇ ਜਿਹੜੀ ਕਿਤਾਬ ਲਿਖੀ ਸੀ ਯਾਨੀ ਉਹਦੀ ਬਾਇਓਗ੍ਰਾਫੀ ਸੀ ਤੁਜ਼ਕੇ ਬਾਬਰੀ, ਉਹਦੇ ਵਿੱਚ ਵੀ ਸਾਨੂੰ ਇਹਦਾ ਜ਼ਿਕਰ ਲੱਭਦਾ ਹੈ। ਤੇ ਕੁਝ ਰਿਸਰਚਰ ਐਸੇ ਵੀ ਨੇ ਜਿਹੜੇ ਆਖਦੇ ਨੇ ਕਿ ਤੁਜ਼ਕੇ ਬਾਬਰੀ ਦੇ ਵਿੱਚ ਇਸ ਹੀਰੇ ਦਾ ਕੋਈ ਜ਼ਿਕਰ ਨਹੀਂ ਬਲਕਿ ਉਹਦੇ ਵਿੱਚ ਜਿਸ ਹੀਰੇ ਦਾ ਜ਼ਿਕਰ ਕੀਤਾ ਗਿਆ ਹੈ ਉਹ ਕੋਈ ਹੋਰ ਪੱਥਰ ਹੈ। ਇਹ ਹੀਰਾ ਦਰਅਸਲ ਜਿਹੜਾ ਹੈ ਇਹ ਬਾਬਰ ਦੇ ਪੁੱਤਰ ਹਮਾਯੂੰ ਨੂੰ ਜਿਹੜਾ ਗਵਾਲੀਅਰ ਦਾ ਗਵਰਨਰ ਸੀ ਉਹਨੇ ਪਹਿਲੀ ਪਾਨੀਪਤ ਦੀ ਜਿਹੜੀ ਲੜਾਈ ਸੀ ਉਹਦੀ ਜਿੱਤ ਦੀ ਖੁਸ਼ੀ ਦੇ ਵਿੱਚ ਤੋਹਫੇ ਦੇ ਵਿੱਚ ਦਿੱਤਾ ਸੀ। ਹੁਣ ਐਸੇ ਤਰੀਕੇ ਦੇ ਨਾਲ ਹਿਸਟਰੀ ਅੱਗੇ ਵੱਧਦੀ ਜਾਂਦੀ ਹੈ। 1739 ਆ ਜਾਂਦਾ ਹੈ ਜਦੋਂ ਈਰਾਨ ਤੋਂ ਆਏ ਹਮਲਾਵਰ ਨਾਦਰ ਸ਼ਾਹ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਤੇ ਉਹਦੇ ਸਾਹਮਣੇ ਇਹ ਹੀਰਾ ਲਿਆਂਦਾ ਗਿਆ ਤੇ ਇਹ ਨਾਦਰ ਸ਼ਾਹ ਹੀ ਸੀ ਜਿਸ ਨੇ ਇਸ ਹੀਰੇ ਨੂੰ ਕੋਹਿਨੂਰ ਹੀਰੇ ਦਾ ਨਾਂ ਦਿੱਤਾ। ਹੁਣ ਨਾਦਰ ਸ਼ਾਹ ਦੇ ਮਰਨ ਤੋਂ ਬਾਅਦ ਅਫਗਾਨਿਸਤਾਨ ਤੋਂ ਆਇਆ ਹੋਇਆ ਇੱਕ ਜਰਨੈਲ ਅਹਿਮਦ ਸ਼ਾਹ ਦਰਾਨੀ ਉਹਨੇ ਦਿੱਲੀ ਦੇ ਉੱਤੇ ਆਪਣੀ ਸਲਤਨਤ ਕਾਇਮ ਕੀਤੀ ਤੇ ਇਹ ਹੀਰਾ ਦਰਾਨੀ ਸਲਤਨਤ ਦੇ ਵਿੱਚ ਵਾਵਾ ਅਰਸੇ ਤੱਕ ਰਿਹਾ। ਹੁਣ ਅੱਗੇ ਆ ਜਾਂਦਾ ਹੈ ਜੀ 1813। ਇਹਦੇ ਵਿੱਚ ਸਿੱਖਾਂ ਦੇ ਦਰਾਨੀ ਸਲਤਨਤ ਦੇ ਆਖਰੀ ਬਾਦਸ਼ਾਹ ਜਿਹੜਾ ਸੀ ਜਿਹਦਾ ਨਾਂ ਸ਼ੁਜਾ ਸੀ ਉਹਨੂੰ ਇੰਡੀਆ ਤੋਂ ਭੱਜਣਾ ਪਿਆ ਤੇ ਫਿਰ ਇਹ ਜਿਹੜਾ ਹੀਰਾ ਸੀ ਉਹਨੇ ਤੋਹਫੇ ਦੇ ਵਿੱਚ ਰਣਜੀਤ ਸਿੰਘ ਨੂੰ ਦੇ ਦਿੱਤਾ। ਰਣਜੀਤ ਸਿੰਘ ਦੇ ਕੋਲ ਵੀ ਵਾਵਾ ਅਰਸਾ ਇਹ ਹੀਰਾ ਰਿਹਾ ਤੇ ਉਸ ਤੋਂ ਬਾਅਦ ਇਹ ਹੀਰਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਮਿਲਿਆ। ਹੁਣ ਬਰੇ ਸਗੀਰ ਦੇ ਉੱਤੇ ਕਬਜ਼ੇ ਦੇ ਦੌਰਾਨ ਇਹ ਹੀਰਾ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅੰਗਰੇਜ਼ਾਂ ਬਰਤਾਨੀਆ ਪਹੁੰਚਾ ਦਿੱਤਾ। ਇਹ ਕਿਸ ਤਰੀਕੇ ਦੇ ਨਾਲ ਪਹੁੰਚਿਆ ਇਹ ਇੱਕ ਨਵੀਂ ਕਹਾਣੀ ਹੈ। ਹੁਣ ਇਸ ਹੀਰੇ ਦੀ ਮਲਕੀਅਤ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣਾ ਹੱਕ ਜਿਹੜਾ ਹੈ ਉਹ ਜਤਾਉਂਦੇ ਨੇ। ਹੁਣ ਪਾਕਿਸਤਾਨ ਦੇ ਵਿੱਚ ਭੁੱਟੋ ਨੇ ਵੀ ਇਹਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਇੰਡੀਆ ਦੇ ਵੀ ਬਹੁਤ ਸਾਰੇ ਅਜਿਹੇ ਲੀਡਰ ਨੇ ਜਿਹੜਾ ਕਿ ਇਸ ਹੀਰੇ ਨੂੰ ਆਪਣਾ ਮੰਨਦੇ ਨੇ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹ ਹੀਰਾ ਉਹਨਾਂ ਨੂੰ ਵਾਪਸ ਦਿੱਤਾ ਜਾਵੇ ਤੇ ਬਹੁਤ ਸਾਰੀਆਂ NGOs ਵੀ ਹੁਣ ਇਸ ਚੱਕਰ ਦੇ ਵਿੱਚ ਪੈ ਗਈਆਂ ਨੇ ਕਿ اخلاقی ਤੌਰ ਦੇ ਉੱਤੇ ਇਹ ਇਸ ਇਲਾਕੇ ਦਾ ਹੀਰਾ ਹੈ ਜਿਹੜਾ ਲੁੱਟਮਾਰ ਦੇ ਦੌਰਾਨ ਬਰਤਾਨੀਆ ਪਹੁੰਚਿਆ ਤੇ ਇਹਨੂੰ ਵਾਪਸ ਕੀਤਾ ਜਾਵੇ। ਪਰ ਹਾਲੇ ਤੱਕ ਬਰਤਾਨੀਆ ਦੀ ਹਕੂਮਤ ਜਾਂ ਬਰਤਾਨੀਆ ਦਾ ਜਿਹੜਾ ਸ਼ਾਹੀ ਖਾਨਦਾਨ ਹੈ ਉਹਦਾ ਇਹਨੂੰ ਵਾਪਸ ਕਰਨ ਦਾ ਕੋਈ ਇਰਾਦਾ ਨਹੀਂ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ।